ਸ਼ਾਰਟ ਵੀ ਬੜਾ ਕਦੀ ਕਦੀ ਲੱਗਦਾ, ਲੇਕਿਨ ਜਦੋਂ ਹੁੰਦਾ ਕਿ ਯਾਰ ਲੋਕਾਂ ਨਾਲ ਗੱਲਬਾਤ ਕਰਨੀ ਹੈ ਤਾਂ ਉਹ ਬੜਾ ਇੱਕ ਲੱਗ ਰਿਹਾ ਹੁੰਦਾ ਬੜੇ ਅਰਸੇ ਬਾਅਦ ਕਿਤੇ ਮੁਲਾਕਾਤ, ਬੜੇ ਅਰਸੇ ਬਾਅਦ ਮੁਲਾਕਾਤ ਹੋਈ ਔਰ ਇੰਤਜ਼ਾਰ ਦੀ ਘੜੀਆਂ ਲੰਬੀਆਂ ਹੋ ਜਾਣ ਤੇ ਉਹ ਸਦੀਆਂ ਦੇ ਬਰਾਬਰ ਲੱਗਦੀਆਂ ਲਮਹੇ ਜਿਹੜੇ ਨੇ। ਇੰਤਜ਼ਾਰ ਬੜਾ ਵੱਡਾ ਕਹਿੰਦਾ ਸਦਾ ਹੁੰਦੀ ਹੈ, ਜ਼ੁਲਮ। ਹਾਂ, ਤੇ ਉਹ ਤੁਸੀਂ ਇੱਕ ਹੁਣ ਬਾਨੀ PTI ਦੇ ਹਵਾਲੇ ਨਾਲ ਵੀ ਗੱਲ ਕੀਤੀ ਹੈ। ਇੰਤਜ਼ਾਰ ਤੇ ਉਹਨਾਂ ਨਾਲ ਵੀ ਇੰਤਜ਼ਾਰ ਤੇ ਬਿਲਕੁਲ ਲਿੰਕ ਉਹਨਾਂ ਦੇ ਨਾਲ ਹੈਗਾ ਤੇ ਸੱਚੀ ਗੱਲ ਹੈ ਕਿ ਮੈਨੂੰ ਤੇ ਇਹਦੇ ਤੇ ਅਫਸੋਸ ਹੋਇਆ ਔਰ ਦੁੱਖ ਵੀ ਹੋਇਆ। ਔਰ ਮੈਂ ਤਾਂ ਪਹਿਲੇ ਵੀ ਇਹ ਗੱਲ ਕਹਿੰਦਾ ਰਿਹਾ ਹਾਂ ਕਿ ਵੀ ਕੋਈ ਵੀ ਜਿਹੜਾ ਇਨਸਾਨ ਹੈਗਾ ਅਗਰ ਉਹਦੇ ਨਾਲ ਕੋਈ ਐਸਾ ਵਾਕਿਆ ਹੁੰਦਾ ਹੈ, ਉਹਦੀ ਸਿਹਤ ਦੇ ਹਵਾਲੇ ਨਾਲ ਹੁੰਦਾ ਹੈ ਜਾਂ ਕੋਈ ਉਹਦੀ ਜੇਲ੍ਹ ਹੈ, ਤੇ ਉਹ ਇਹ ਕੋਈ ਖੁਸ਼ੀ ਦੇ ਮੌਕੇ ਤੇ ਹੈ ਨਹੀਂ। ਬਿਲਕੁਲ ਠੀਕ। ਤੇ ਇਖਤਲਾਫਾਤ ਪੋਲੀਟੀਕਲ ਹੋਣਾ ਇੱਕ ਅਲੱਗ ਚੀਜ਼ ਹੈ ਔਰ ਇੱਕ ਹਿਊਮਨ ਜਿਹੜੀ ਇੱਕ ਉਹ ਚੀਜ਼ ਅਲੱਗ ਹੈ। ਤੇ ਉਹਨਾਂ ਦਾ ਅਗਰ ਅਸੀਂ ਜਿਵੇਂ ਦੱਸਿਆ ਗਿਆ ਕਿ ਉਹਨਾਂ ਦੇ ਵਕੀਲ ਨੇ ਵੀ ਇਹ ਦੱਸੀ ਇਹ ਗੱਲ, ਸੁਲੇਮਾਨ ਸਫਦਰ ਸਾਹਿਬ ਨੇ ਬੜੀ ਟੂ ਦੀ ਪੁਆਇੰਟ ਗੁਫ਼ਤਗੂ ਕੀਤੀ ਤੇ ਉਹਦੇ ਵਿੱਚ ਉਹਨਾਂ ਨੇ ਇਹ ਗੱਲ ਕਹੀ ਹੈ ਕਿ ਦੁਖੀ ਵੀ ਸਾਨੂੰ ਨਜ਼ਰ ਆਉਂਦੇ, ਜਿਹੜੀ ਉਹਨਾਂ ਦੀ ਬਾਡੀ ਲੈਂਗੁਏਜ ਸੀ ਉਹ ਉਹਨਾਂ ਦੀ ਗੱਲ ਦਾ ਸਾਥ ਨਹੀਂ ਸੀ ਦੇ ਪਾ ਰਹੀ, ਜਿਹੜਾ ਮੈਂ ਸਮਝ ਰਿਹਾ ਹਾਂ ਕਿ ਬਾਨੀ PTI ਸਾਹਿਬ ਦਾ ਉਹਨਾਂ ਨੇ ਗੱਲ ਕੀਤੀ ਕਿ ਉਹ ਉਹਨਾਂ ਦੀ ਅੱਖ ਜਿਹੜੀ ਹੈ ਉਹ ਦਾਈ ਜਿਹੜੀ ਉਹਨਾਂ ਦੀ ਅੱਖ ਹੈਗੀ ਉਹਦੀ 85% ਜਿਹੜੀ ਹੈ ਨਾ ਉਹਨਾਂ ਦੀ ਆਈ ਸਾਈਟ ਜਿਹੜੀ ਨਾ ਉਹ ਮੁਤਾਸਰ ਹੈ। ਤੇ ਅਸੀਂ ਦੁਆ ਗੋ ਹਾਂ ਕਿ ਅੱਲਾਹ ਤਾਲਾ ਉਹਨਾਂ ਨੂੰ ਸਿਹਤ ਔਰ ਤੰਦਰੁਸਤੀ ਅਤਾ ਕਰੇ। ਤੇ ਲੇਕਿਨ ਇਹ ਬੜੀ ਤਸ਼ਵੀਸ਼ ਦੀ ਗੱਲ ਹੈ ਔਰ ਕੁਝ ਜਦੋਂ ਉਹਨਾਂ ਨੇ ਬਤੌਰ ਲਾਇਰ ਜਿਹੜੇ ਉਹਨਾਂ ਨੇ ਕੁਝ ਪੁਆਇੰਟ ਉਠਾਏ ਨੇ ਉਹ ਮੈਂ ਜ਼ਰੂਰ ਉਹਨਾਂ ਦੇ ਉੱਤੇ ਗੱਲ ਕਰਨਾ ਚਾਹਾਂਗਾ ਕਿ ਇੱਕ ਤਾਂ ਉਹਨਾਂ ਨੇ ਇਹ ਗੱਲ ਕਹੀ ਕਿ ਉਹਨਾਂ ਨਾਲ 3 ਮਹੀਨੇ ਤੋਂ ਮੁਲਾਕਾਤ ਜਿਹੜੀ ਸੀ ਨਾ ਉਹ ਜ਼ਾਹਰ ਨਹੀਂ ਸੀ ਹੋ ਰਹੀ। ਤੇ ਉਹ ਕਿਉਂਕਿ ਵਕੀਲ ਨੇ, ਬਹੁਤ ਵੱਡੇ ਵਕੀਲ ਨੇ, ਲਾਅ ਨੂੰ ਬੜੀ ਅੱਛੀ ਤਰੀਕੇ ਦੇ ਨਾਲ ਉਹ ਸਮਝਦੇ ਨੇ ਤੇ ਇਸ ਵਾਸਤੇ ਉਹਨਾਂ ਨੇ ਬੜੀ ਟੂ ਦੀ ਪੁਆਇੰਟ ਇੱਕ ਗੱਲ ਕੀਤੀ। ਫਿਰ ਉਹਨਾਂ ਦਾ ਜਿਹੜਾ ਇੱਕ ਇਸ ਮੌਕੇ ਦੇ ਉੱਤੇ ਜਿਹੜੀ ਉਹਨਾਂ ਦੀ ਜ਼ਿੰਮੇਵਾਰੀ ਸੀ ਉਹ ਫਰੈਂਡਸ ਆਫ ਕੋਰਟ ਦੇ ਤੌਰ ਤੇ ਗੱਲ ਵੀ ਕਰ ਰਹੇ ਸਨ। ਫਿਰ ਉਹ ਇੱਕ ਇਮਰਾਨ ਖਾਨ ਦੇ ਵਕੀਲ ਵੀ ਨੇ, ਯਾਨੀ ਇੱਕ ਡਬਲ ਜ਼ਿੰਮੇਵਾਰੀ ਉਹਨਾਂ ਦੇ ਤਰਫੋਂ। ਅਦਾਲਤ ਨੇ ਉਹਨਾਂ ਦਾ ਕਿਰਦਾਰ ਨੂੰ ਸਰਾਹਿਆ ਵੀ ਹੈ। ਨਹੀਂ, ਬੜਾ ਉਹਨਾਂ ਨੇ ਬੜਾ ਅੱਛਾ ਰੋਲ ਪਲੇ ਕੀਤਾ ਹੈ ਕਿ ਮੇਰੀ ਅਹਲੀਆ ਨੇ ਵੀ ਪੁੱਛਿਆ, ਮੈਨੂੰ ਕਈ 100 ਕਾਲਾਂ ਵੀ ਆਈਆਂ, ਮੈਂ ਲੋਕਾਂ ਨੂੰ ਬਿਲਕੁਲ ਨਹੀਂ ਦੱਸਿਆ। ਉਹ ਦੇਖੋ ਕਿ ਉਹ ਤੇ ਇੱਕ ਬੜੀ ਕੰਮ ਹੀ ਐ ਸੀ ਕਿ ਦੇਖੋ ਅਗਰ ਉਹਦੇ ਬਾਰੇ 'ਚ ਕੋਈ ਐਸੀ ਗੈਰ ਜ਼ਿੰਮੇਦਾਰੀ ਦੀ ਗੱਲ ਕਰਦੇ ਹੋ ਤੇ ਉਹਦੇ ਨਾਲ ਮਾਮਲਾ ਖਰਾਬ ਹੋਣ ਦਾ ਇੱਕ ਖਦਸ਼ਾ ਸੀ। ਤੇ ਪਾਕਿਸਤਾਨ ਦੀ ਸਿਚੁਏਸ਼ਨ ਤੇ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੈ ਕਿ ਇੱਥੇ ਕਿਸ ਤਰੀਕੇ ਦੇ ਨਾਲ ਚੀਜ਼ਾਂ ਨੂੰ ਮੈਨੂਵਰ ਵੀ ਕੀਤਾ ਜਾਂਦਾ ਤੇ ਉਹ, ਲੇਕਿਨ ਉਸ ਦੇ ਬਾਵਜੂਦ ਵੀ ਜਿਹੜੀ ਗੱਲ ਉਹਨਾਂ ਨੇ ਜਿਹੜੀ ਸਿਲੈਕਟਡ ਗੱਲ ਕੀਤੀ, ਉਹਨਾਂ ਦਾ ਇਹ ਕਹਿਣਾ ਬਿਲਕੁਲ ਠੀਕ ਸੀ ਕਿ ਮੈਂ ਤੇ ਗੱਲ ਨਹੀਂ ਕਰਾਂਗਾ ਕਿ ਮੇਰੀ ਜਿਹੜੀ ਰਿਪੋਰਟ ਹੈਗੀ ਹੈ ਜਿਹੜੀ ਚੀਫ ਜਸਟਿਸ ਸਾਹਿਬ ਨੂੰ ਪੇਸ਼ ਕੀਤੀ ਗਈ ਹੈ ਕਿ ਉਹ ਹੀ ਬੋਲੇਗੀ, ਕਿਉਂਕਿ ਉਹਨਾਂ ਦੇ ਵਿੱਚ ਮੈਂ ਸਾਰੀ ਚੀਜ਼ਾਂ ਜੋ ਮੈਂ ਦੇਖਿਆ, ਜੋ ਆਬਜ਼ਰਵ ਕੀਤਾ, ਉਹਨਾਂ ਨੇ ਉਹ ਗੱਲ ਕੀਤੀ। ਫਿਰ ਉਹਨਾਂ ਨੇ ਇਹ ਵੀ ਗੱਲ ਕਹੀ ਕਿ ਵੀ ਮੈਂ ਕੋਈ ਡਾਕਟਰ ਤੇ ਹੈ ਨਹੀਂ ਤੇ ਲੇਕਿਨ ਮੈਂ ਜੋ ਆਬਜ਼ਰਵ ਕੀਤਾ ਔਰ ਜੋ ਮੈਨੂੰ ਪੇਸ਼ੈਂਟ ਨੇ ਦੱਸਿਆ, ਜਾਨੀ ਇਮਰਾਨ ਖਾਨ ਸਾਹਿਬ ਨੇ ਜੋ ਉਹਨਾਂ ਨੂੰ ਆਪਣੀ ਸਿਚੁਏਸ਼ਨ, ਇਮਰਾਨ ਖਾਨ ਸਾਹਿਬ ਵੀ ਡਾਕਟਰ ਤੇ ਨਹੀਂ ਆਇਆ ਤੇ ਉਹ ਤੇ ਆਪਣੀ ਫੀਲਿੰਗਸ ਹੀ ਦੱਸ ਸਕਦੇ ਨੇ ਨਾ, ਜਾਂ ਜਿਹੜਾ ਉਹਨਾਂ ਨੂੰ ਜਿੰਨਾ ਕੁ ਪਤਾ ਹੋਏਗਾ ਉਹ ਉਹਨਾਂ ਕੋ ਉਹ ਦੱਸ ਸਕਦੇ ਨੇ। ਉਹੀ ਤਾਂ ਨੇ ਦੱਸਿਆ ਨਾ ਕਿ ਵੀ ਉਹ ਪਹਿਲੇ ਜਦੋਂ ਜੇਲ੍ਹ ਗਏ ਸਨ ਉਦੋਂ ਉਹਨਾਂ ਦੀ ਜਿਹੜੇ ਨਾ ਉਹ 6.6 ਸੀ ਨਾ, ਤੇ 6/6 ਤੇ ਉਹਦੇ ਬਾਅਦ ਹੁਣ ਉਹਨਾਂ ਨੂੰ ਧੁੰਦਲਾ ਨਜ਼ਰ ਆਉਣਾ ਸ਼ੁਰੂ ਹੋ ਗਿਆ ਹੈ ਔਰ ਅੱਖ ਤੋਂ ਮੁਸਲਸਲ ਉਹ ਕਹਿੰਦੇ ਨੇ ਮੁਲਾਕਾਤ ਦੇ ਦੌਰਾਨ ਵੀ ਪਾਣੀ ਨਿਕਲਦਾ ਰਿਹਾ। ਹਾਂ, ਮੁਲਾਕਾਤ ਦੇ ਦੌਰਾਨ ਉਹਨਾਂ ਦੇ ਉਹ ਨਿਕਲਦਾ ਰਿਹਾ ਤੇ ਉਹ ਬੜੇ ਦੁਖੀ ਜਿਹੇ ਅੰਦਾਜ਼ 'ਚ ਉਹਨਾਂ ਨੇ ਇਹ ਗੱਲ ਕੀਤੀ। ਫਿਰ ਉਹਨਾਂ ਦੀ ਗੱਲ ਦਾ ਜਿਹੜਾ ਫੋਕਸ ਸੀ, ਲੀਗਲ ਫੋਕਸ ਜਿਹੜਾ ਸੀ ਉਹ ਇਹ ਸੀ ਕਿ ਇੱਕ ਤਾਂ ਹੈਗਾ ਕਿ ਅਗਰ ਕੈਦੀ ਬਿਮਾਰ ਹੁੰਦਾ ਤੇ ਉਹਨੂੰ ਇਲਾਜ ਵਾਸਤੇ ਬਾਹਰ ਲਿਜਾਣਾ ਪੈਂਦਾ ਜਾਂ ਕੋਈ ਵੀ ਉਹਦੀ ਬਿਮਾਰੀ ਹੁੰਦੀ ਹੈ ਤੇ ਉਹ ਤੁਸੀਂ ਦੱਸਣਾ ਹੁੰਦਾ ਹੈ, ਉਹਦੇ ਲਾਇਰ ਨੂੰ ਦੱਸਣਾ ਹੁੰਦਾ ਹੈ। ਜੇਲ੍ਹ ਹਕਾਮ ਜਿਹੜੇ ਨੇ ਉਹ ਜੇਲ੍ਹ ਮੈਨੂਅਲ ਦੇ ਮੁਤਾਬਕ ਵੀ ਔਰ ਲਾਅ ਦੇ ਮੁਤਾਬਕ ਵੀ, ਕਿਉਂਕਿ ਉਹ ਵਕੀਲ ਨੇ ਤੇ ਮੈਂ ਉਹਨਾਂ ਦੀ ਗੱਲ ਕਰ ਰਿਹਾ ਹਾਂ ਕਿ ਉਹਨਾਂ ਨੇ ਜਿਹੜੀ ਗੱਲ ਕੀਤੀ ਕਿ ਉਹ ਵਕੀਲ ਨੂੰ ਦੱਸਦੇ ਨੇ ਉਹਨਾਂ ਦੇ ਨੂੰ ਕਿ ਜੇ ਇਹ ਪੇਸ਼ੈਂਟ ਦਾ ਮਸਲਾ ਬਣ ਗਿਆ, ਕੈਦੀ ਨੂੰ ਜਿਹੜਾ ਤੁਹਾਡਾ ਸਾਇਲ ਹੈ ਜਾਂ ਕਲਾਇੰਟ ਹੈ ਤੇ ਉਹਦੇ ਨਾਲ ਇਹ ਮਾਮਲਾਤ ਹੋਏ ਨੇ ਤੇ ਇਹ ਚੀਜ਼ਾਂ ਨੇ ਤੇ ਤੁਸੀਂ ਦੱਸੀ ਉਹਨਾਂ ਨੂੰ ਲੈ ਕੇ ਜਾਣਾ, ਫਲਾਂ ਹਸਪੀਟਲ ਲੈ ਜਾਣਾ ਜਾਂ ਇਹ ਇਲਾਜ ਕਰਾਉਣਾ, ਇਹ ਕਰਨਾ। ਉਹਨਾਂ ਦੇ ਜਿਹੜੇ ਵਰਸਾ ਨੇ ਉਹਨਾਂ ਨੂੰ ਫੈਮਿਲੀ ਨੂੰ ਮਤਲਬ ਕਿ ਮੁਤਲਾ ਕਰਨਾ ਹੁੰਦਾ। ਠੀਕ ਹੋ ਗਿਆ ਜੀ, ਇਹ ਚੀਜ਼ਾਂ ਤੇ ਉਹਨਾਂ ਦੀਆਂ ਮਸਟ ਨੇ ਨਾ ਕਿ ਉਹਨਾਂ ਨੂੰ ਇਹ ਚੀਜ਼ਾਂ ਦੱਸੀਆਂ ਜਾਣ ਕਿ ਵੀ ਇਹ ਮਾਮਲਾ। ਤੇ ਫਿਰ ਉਸ ਤੋਂ ਬਾਅਦ ਜਿਹੜਾ ਜੇਲ੍ਹ ਹੁਕਾਮ ਹੈ ਉਹ ਆਪਣੇ ਹਾਈ ਅਪਸ ਨੂੰ ਵੀ ਜਿਹੜੇ ਉੱਤੇ ਗਵਰਨਮੈਂਟ ਲੈਵਲ ਦੇ ਉੱਤੇ ਉੱਥੇ ਵੀ ਉਹ
ਇਤਲਾਹ ਭੇਜਦੇ ਨੇ ਕਿ ਜਿਹੜੇ ਸਾਡੇ ਕੋਲ ਹੈ ਫਲਾਂ ਕੈਦੀ ਹੈ। ਜ਼ਾਹਰ ਹੈ ਇਮਰਾਨ ਖਾਨ ਕੋਈ ਅਸੀਂ ਵੈਸੇ ਤਾਂ ਕੋਈ ਵੀ ਕੈਦੀ ਆਮ ਕੈਦੀ ਨਹੀਂ ਹੁੰਦਾ, ਸਭ ਕੈਦੀ ਦੀ ਸਿਹਤ ਔਰ ਜ਼ਿੰਦਗੀ ਅਕੋਰਡਿੰਗ ਟੂ ਦੀ ਲਾਅ ਉਹ ਬਰਾਬਰ ਹੋਣੀ ਚਾਹੀਦੀ ਹੈ ਉਹ ਤੇ, ਲੇਕਿਨ ਕਿਉਂਕਿ ਦਰਜਾ ਬਦਰਜਾ ਚੀਜ਼ਾਂ ਹਸਾਸੀਅਤ ਦੇ ਹਵਾਲੇ ਦੇ ਨਾਲ ਕਲਾਸੀਫਿਕੇਸ਼ਨ ਹੁੰਦੀਆਂ ਨੇ ਤੇ ਇਸ ਤਰ੍ਹਾਂ ਹੀ ਕੈਦੀਆਂ ਨੂੰ ਰੱਖਿਆ ਵੀ ਜਾਂਦਾ ਹੈ ਕਿ ਕੋਈ A ਕੈਟਾਗਰੀ ਦਾ ਕੈਦੀ ਹੈ, ਕੋਈ B ਕੈਟਾਗਰੀ। ਉਹ ਇੱਕ ਪਾਰਟੀ ਦੇ ਬਾਨੀ ਵੀ ਨੇ ਪਾਕਿਸਤਾਨ ਦੇ ਬਾਅਦ, ਉਹਨਾਂ ਦੀ ਪਾਰਟੀ ਦਾ ਇਹ ਕਲੇਮ ਵੀ ਹੈ, ਉਹਨਾਂ ਦੇ ਜਿਹੜੇ ਹਾਮੀਆਂ ਦਾ ਵੀ ਇਹ ਕਲੇਮ ਹੈ ਕਿ ਉਹ ਪਾਕਿਸਤਾਨ ਦੇ ਮਕਬੂਲ ਸਭ ਤੋਂ ਲੀਡਰ ਨੇ ਤੇ ਅਗਰ ਉਹ ਇਸ ਤਰ੍ਹਾਂ ਦੀ ਸਿਚੁਏਸ਼ਨ ਦੇ ਵਿੱਚ ਹੈ ਨੇ ਤੇ ਫਿਰ ਉਹਦੇ ਕੌਨਸੀਕੁਐਂਸਿਸ ਜ਼ਰਾ ਬਹੁਤ ਜ਼ਿਆਦਾ ਹੁੰਦੇ ਨੇ। ਸਿਚੁਏਸ਼ਨ ਡਿਫਰੈਂਟ ਤਰੀਕੇ ਦੀ ਤਕਾਜ਼ਾ ਕਰਦੀ ਹੈ ਕਿ ਉਹਨੂੰ ਹੈਂਡਲਿੰਗ ਉਹਦੀ ਕਿਵੇਂ ਹੋਣੀ ਚਾਹੀਦੀ। ਤੇ ਮੈਂ ਸਮਝਦਾ ਕਿ ਇਹਦੇ ਵਿੱਚ ਜਿਹੜੀ ਸਲਮਾਨ ਸਫਦਰ ਸਾਹਿਬ ਨੇ ਇਹ ਗੱਲ ਕੀਤੀ ਕਿ ਇਹਦੀ ਜ਼ਿੰਮੇਵਾਰੀ ਜਿਹੜੀ ਹੈ ਉਹ ਜੇਲ੍ਹ ਹਕਾਮ ਦੇ ਉੱਤੇ ਹੁੰਦੀ ਹੈ ਆਇਦ, ਤੇ ਉਹਨਾਂ ਦੇ ਜਿਹੜੇ ਵਕੀਲ ਨੇ ਉਹਨਾਂ ਨੇ ਵੀ ਉਧਰ ਇਸ਼ਾਰਾ ਕੀਤਾ ਹੈ, ਇਹ ਇਸ਼ਾਰਾ ਕੀਤਾ ਹੈ ਉਹਨਾਂ ਨੂੰ ਇੱਕ ਸ਼ਖਸੀਅਤ ਦੇ ਹਵਾਲੇ ਦੇ ਨਾਲ ਉਹਨਾਂ ਦਾ ਨਾਮ ਜਿਹੜਾ ਮੈਂ ਕਿਹਾ ਤੁਹਾਡੇ ਕੋਲ ਅਬਦੁਲ ਗਫੂਰ ਅੰਜਮ ਦਾ ਨਾਮ ਜ਼ਿੰਮੇਦਾਰੀ ਆਇਦ ਮੁਜਰਮਾਨਾ ਗਫਲਤ ਉਹਨਾਂ ਨੂੰ ਕਿਹਾ ਗਿਆ। ਤੇ ਇਹ ਜਿਹੜੇ ਉਹਨਾਂ ਨੇ ਇਹ ਚੀਜ਼ਾਂ ਜਿਹੜੀਆਂ ਦੱਸੀਆਂ ਨੇ ਅਗਰ ਇਹ ਵਾਕਈ ਇੰਜ ਨੇ ਤੇ ਇਹ ਬੜੀਆਂ ਤਸ਼ਵੀਸ਼ਨਾਕ ਨੇ। ਦੇਖੋ ਇੱਕ ਜੁਰਮ ਹੋਣਾ ਔਰ ਮੁਜਰਮ ਉਸ ਜੁਰਮ ਦੇ ਵਿੱਚ ਗ੍ਰਿਫਤਾਰ ਹੋਣਾ ਇਹ ਇੱਕ ਅਲੱਗ ਚੀਜ਼ ਹੈ। ਇੱਕ ਇਨਸਾਨ ਹੋਣਾ ਔਰ ਕਾਨੂੰਨ ਦੇ ਮੁਤਾਬਕ ਉਹਨੂੰ ਜਿਹੜੀਆਂ ਸਹੂਲਤਾਂ ਮਿਲੀਆਂ ਹੋਈਆਂ ਨੇ ਜਾਂ ਜਿਹੜੀਆਂ ਮਿਲਣੀਆਂ ਉਹਨਾਂ ਨੂੰ ਲਾਜ਼ਮ ਨੇ, ਉਹਨਾਂ ਦੇ ਅੰਦਰ ਕੋਈ ਮਿਸਕੰਡਕਟ ਹੋਣਾ, ਜ਼ਿੰਮੇਵਾਰੀ ਦਾ ਪੂਰਾ ਨਾ ਕਰਨਾ, ਅਗਰ ਕੋਈ ਇਹ ਚੀਜ਼ ਹੁੰਦੀ ਹੈ ਤੇ ਇਹਦੀ ਤੇ ਕਿਸੇ ਸੂਰਤ ਵਿੱਚ ਹਮਾਇਤ ਨਹੀਂ ਕੀਤੀ ਜਾ ਸਕਦੀ, ਕੋਈ ਵੀ ਨਹੀਂ ਕਰ ਸਕਦਾ। ਦੇਖੋ ਕਿ ਇਹ ਇੱਕ ਐਸੀ ਚੀਜ਼ ਹੈ, ਜੇਲ੍ਹ ਕੋਈ ਪਾਰਕ ਜਾਂ ਸਿਨੇਮਾ ਜਾਂ ਕੋਈ ਇਹੋ ਜਿਹੀ ਚੀਜ਼ ਤੇ ਨਹੀਂ ਹੈਗੀ ਤਫਰੀਹ ਦੀ ਕਿ ਜਿੱਥੇ ਕੋਈ ਇਹ ਚੀਜ਼ ਉੱਥੇ ਕੋਈ ਖੁਸ਼ੀ ਦੇ ਨਾਲ ਤੇ ਨਹੀਂ ਬੈਠਾ ਹੋਇਆ, ਠੀਕ ਹੈ ਨਾ। ਉਹ ਯਾਦ ਆ ਰਿਹਾ ਕਹਿੰਦੇ ਨਾ ਰਾਹ ਪਿਆ ਜਾਣੇ ਜਾਂ ਵਾਹ ਪਿਆ ਬਣੇ। ਤੇ ਅਸੀਂ ਪਹਿਲੇ ਤੇ ਦੇਖੋ ਨਾ ਸਾਰੇ ਮਜ਼ਾਕ ਉਡਾਉਂਦੇ ਸਨ ਕਿ ਕਿਸੇ ਦੇ ਪਲੇਟਲੈਟਸ ਘੱਟ ਹੋ ਜਾਂਦੇ ਨੇ, ਕੋਈ ਬਿਮਾਰ ਹੋ ਜਾਂਦਾ, ਕੋਈ ਸਟਿਕ ਫੜ ਕੇ ਬਿਲਕੁਲ ਔਰ ਮਜ਼ਾਕ ਜਿਵੇਂ ਜ਼ਰਦਾਰੀ ਸਾਹਿਬ ਦੇ ਬਾਰੇ 'ਚ ਵੀ ਕਿਹਾ ਜਾਂਦਾ ਸੀ, ਮੀਆਂ ਸ਼ਹਬਾਜ਼ ਸ਼ਰੀਫ ਸਾਹਿਬ ਦੇ ਬਾਰੇ 'ਚ ਵੀ ਕਿਹਾ ਜਾਂਦਾ ਸੀ ਕਿ ਜੀ ਇਹਨਾਂ ਨੇ ਇਹ ਤੇ ਕੁਰਸੀ ਤੇ ਵੀਲ ਚੇਅਰ ਤੇ ਬੈਠ ਗਏ ਨੇ, ਉਹਨਾਂ ਨੇ ਸਟਿਕ ਫੜ ਲਈ ਹੈ। ਦੇਖੋ ਮਸਲਾ ਪਤਾ ਕੀ ਹੁੰਦਾ ਕਿ ਜੇਲ੍ਹ ਜਿਹੜੀ ਹੁੰਦੀ ਨਾ ਇੱਕ ਸਾਈਕੋਲੋਜੀਕਲ ਇੰਪੈਕਟ ਬਹੁਤ ਜ਼ਿਆਦਾ ਮਾਈਂਡ ਦੇ ਉੱਤੇ ਆਉਂਦਾ ਹੈ, ਠੀਕ ਹੈ ਨਾ। ਔਰ ਜਿਸ ਵਕਤ ਇਨਸਾਨ ਦਾ ਜਿਸਲੇ ਮਾਈਂਡ ਇਫੈਕਟ ਕਰਦਾ ਨਾ ਤੇ ਉਹਦੇ ਅਸਰਾਤ ਉਹਦੀ ਬਾਡੀ ਦੇ ਉੱਤੇ ਆਉਂਦੇ ਨੇ। ਦੇਖੋ ਬੜੇ ਵੱਡੇ ਜਿਹੜੇ ਫਾਈਟਰਸ ਹੁੰਦੇ ਨੇ, ਬਾਕਸਰਸ ਹੁੰਦੇ ਨੇ, ਈਵਨ ਆਲਮੀ ਐਂਥਨੀ ਜੋਸ਼ੂਆ ਇੱਕ ਆਪਣਾ ਹਾਰ ਗਿਆ ਸੀ, ਆਪਣੀ ਬਾਊਟ ਹਾਰ ਗਿਆ ਸੀ ਜਿਹਦੇ ਵਿੱਚ ਉਹ ਨਾਕਆਊਟ ਹੋ ਗਿਆ ਸੀ, ਬਿਲਕੁਲ ਨਿਊਲੀ ਬਾਕਸਰ ਸੀ। तो बाद फिर वो इंकशाफ होया कि वो पैनिक अटैक यानी वो मेंटली ही वाज नॉट स्टेबल एट दैट टाइम। तो वो देखो अपनी वो फाइट हार गया और दोनों का कोई जोड़ नहीं सी आपस दे विच। तो इस वास्ते असी जिन्हें ऑबजरवर ने या जिहड़े सहाफ़ी ने या तजिया नगार ने या सियासतदान ने जिहड़े तमस्कर उड़ाते हैं या वर्कर ने दूसरे का तमस्कर उड़ाते हैं, उन्होंने इस चीज़ का जरूर ख्याल रखना चाहिए होंदा कि जिसलो जेल की जिहड़ा एटमोसफीयर होंदा है ਉਹਦੀ ਇੱਕ ਜੇਲ੍ਹ ਦੇ ਅੰਦਰ ਦੀ ਜਿਹੜੀ ਸਿਚੁਏਸ਼ਨ ਹੁੰਦੀ ਹੈ ਉਹ ਤੁਹਾਡੇ ਮਾਈਂਡ ਨੂੰ ਬੜੇ ਬੁਰੇ ਤਰੀਕੇ ਨਾਲ ਇਫੈਕਟ ਕਰਦੀ ਹੈ ਔਰ ਫਿਰ ਤੁਹਾਡੇ ਅੰਦਰ ਇੱਕ ਐਸੋ ਜਿਹਾ ਅਹਿਸਾਸ ਹੋਵੇ। ਦੇਖੋ ਮੀਆਂ ਸਾਹਿਬ ਸਨ ਜੇਲ੍ਹ ਦੇ ਵਿੱਚ, ਉਹ ਵੀ ਤੇ ਇਹੋ ਹੀ ਸਮਝਦੇ ਵੀ ਸਨ ਤੇ ਉਹਨਾਂ ਦੇ ਹਾਮੀ ਵੀ ਕਹਿੰਦੇ ਸਨ ਕਿ ਜੀ ਉਹਨਾਂ ਦਾ ਕੋਈ ਕਸੂਰ ਨਹੀਂ, ਉਹਨਾਂ ਨੇ ਕੋਈ ਜੁਰਮ ਨਹੀਂ ਕੀਤਾ। ਆਸਫ ਜ਼ਰਦਾਰੀ ਸਾਹਿਬ ਜੇਲ੍ਹ 'ਚ ਸਨ ਤੇ ਉਹ ਵੀ ਇਹੋ ਹੀ ਕਹਿੰਦੇ ਸਨ ਔਰ ਉਹਨਾਂ ਦੇ ਹਾਮੀ ਵੀ ਇਹੋ ਹੀ ਕਹਿੰਦੇ ਸਨ ਕਿ ਉਹ ਕੋਈ ਜੁਰਮ ਨਹੀਂ ਕੀਤਾ। ਪੋਲੀਟੀਕਲ ਵਿਕਟਮਾਈਜੇਸ਼ਨ ਹੈ। ਤੇ ਮੀਆਂ ਸ਼ਹਬਾਜ਼ ਸ਼ਰੀਫ ਸਾਹਿਬ ਸਨ ਤੇ ਉਹ ਵੀ ਜਦੋਂ ਜੇਲ੍ਹ 'ਚ ਸਨ ਤੇ ਉਹ ਵੀ ਇਹੋ ਹੀ ਕਹਿੰਦੇ ਸਨ ਕਿ ਜੀ ਸਾਡਾ ਕੋਈ ਨਹੀਂ ਕਸੂਰ, ਸਾਡੀ ਵਿਕਟਮਾਈਜੇਸ਼ਨ ਹੋ ਰਹੀ ਹੈ। ਤੇ ਹੁਣ ਇਮਰਾਨ ਖਾਨ ਵੀ ਇਹੋ ਹੀ ਕਹਿੰਦੇ ਨੇ, ਉਹ ਵੀ ਇਹੋ ਹੀ ਕਹਿੰਦੇ ਨੇ ਨਾ ਜੀ ਸਾਡਾ ਕੋਈ, ਨਾ ਸਿਰਫ ਉਹ ਕਹਿੰਦੇ ਨੇ ਬਲਕਿ ਜ਼ਿਹਨੀ ਤੌਰ ਤੇ ਇਸ ਚੀਜ਼ ਨੂੰ ਤਸਲੀਮ ਕਰਦੇ ਨੇ ਕਿ ਅਸੀਂ ਇਹ ਨਹੀਂ ਕੀਤਾ ਜਿਸ ਇਲਜ਼ਾਮ ਦੇ ਵਿੱਚ ਸਾਨੂੰ ਜੇਲ੍ਹਾਂ ਦੇ ਵਿੱਚ ਰੱਖਿਆ ਜਾ ਰਿਹਾ।